ਅਗਲੀ ਖਬਰ ਦੇ ਵੱਲ ਵਧੀਏ ਮਿੰਟ ਜੀ ਤੇ ਗੱਲ ਕਰੀਏ ਖਾਲਸਾ ਵਹੀਰ ਦੀ। ਖਾਲਸਾ ਵਹੀਰ ਦੇ ਵਿੱਚ ਸ਼ਾਮਲ ਜਿਹੜੇ ਨੌਜਵਾਨ ਹੈ ਇਹਨਾਂ ਵੱਲੋਂ ਜਲੰਧਰ ਦੇ ਵਿੱਚ ਕੁਰਸੀਆਂ ਸਾੜੀਆਂ ਗਈਆਂ ਸੀ ਤੇ ਉਹ ਵਿਵਾਦ ਭਖ ਗਿਆ ਜੀ। ਹਾਂਜੀ, ਦੇਖੋ ਉਸ ਤੋਂ ਪਹਿਲਾਂ ਵੀ ਇੱਕ ਸ਼ਾਇਦ ਗੁਰੂ ਘਰ ਦੇ ਵਿੱਚ ਹੋਈਆਂ ਸੀ, ਕੁਰਸੀਆਂ ਬਾਹਰ ਹੋਈਆਂ, ਫਿਰ ਕਪੂਰਥਲਾ ਸ਼ਾਇਦ। ਉਸ ਤੋਂ ਬਾਅਦ ਤਾਂ ਇਹ ਮਾਮਲਾ ਜਿਹੜਾ ਜ਼ਿਆਦਾ ਤੂਲ ਫੜ ਗਿਆ। ਅੱਜ ਦੇ ਦਿਨ 'ਚ ਤੁਸੀਂ ਦੇਖੋਗੇ ਤਾਂ ਬਹੁਤ ਜ਼ਿਆਦਾ ਇਸ ਮਾਮਲੇ ਨੇ ਤੂਲ ਫੜਿਆ। ਇੱਕ ਤੁਹਾਨੂੰ ਪਤਾ ਹੈ ਇਹੋ ਜਿਹੀ ਖਬਰ ਫਿਰ ਜਿਹੜੇ ਕੁਝ ਖਾਸ ਮੀਡੀਆ ਹਾਊਸ ਨੇ ਉਹ ਚਲਾਉਂਦੇ ਵੀ ਬੜੀ ਜ਼ੋਰਦਾਰ ਤਰੀਕੇ ਦੇ ਨਾਲ ਆ। ਜੀ ਜੀ, ਉਹਨਾਂ ਦਾ ਇੱਕ ਆਪਣਾ ਬਿਰਤਾਂਤ ਸਿਰਜਣ ਦਾ ਕਲਾਤਮਕ ਪੱਖ ਆ ਕਿ ਬੜੀ ਕਲਾਬਾਜ਼ੀ ਮਾਰਦੇ ਨੇ ਇਸ ਮਾਮਲੇ ਦੇ ਵਿੱਚ। ਤਾਂ ਖੈਰ ਗੱਲ ਇਹ ਆ ਕਿ ਇਹ ਮਾਮਲਾ ਵਧਿਆ ਵੀ ਇਸ ਕਰਕੇ ਕਿਉਂਕਿ ਇੱਥੇ ਕੁਰਸੀਆਂ ਨੂੰ ਜਾਂ ਜਿਹੜਾ ਉੱਥੇ ਫਰਨੀਚਰ ਰੱਖਿਆ ਗਿਆ ਸੀ ਉਹਨੂੰ ਅੱਗ ਲਗਾ ਦਿੱਤੀ ਗਈ ਬਾਹਰ। ਤਾਂ ਇਸ ਗੱਲ ਤੋਂ ਆਮ ਬੰਦੇ ਵੀ ਜਿਹੜੇ ਉਹ ਖਫਾ ਨੇ ਕਿ ਅੱਗ ਨਹੀਂ ਲਾਉਣੀ ਚਾਹੀਦੀ ਇਹਨਾਂ ਚੀਜ਼ਾਂ ਨੂੰ। ਗੁਰੂ ਘਰ ਚੋਂ ਨਿਕਲੀਆਂ ਨੇ ਚੀਜ਼ਾਂ, ਹਾਲਾਂਕਿ ਪਵਿੱਤਰ ਵੀ ਕਿਹਾ ਗਿਆ ਅੰਮ੍ਰਿਤਪਾਲ ਸਿੰਘ ਹੋਰਾਂ ਵੱਲੋਂ ਕਿ ਇਹ ਅਪਵਿੱਤਰ ਹੋ ਜਾਂਦੀਆਂ ਨੇ ਚੀਜ਼ਾਂ, ਇਹਨਾਂ ਨੂੰ ਤੇ ਕੋਈ ਘਰੇ ਵੀ ਇੱਥੋਂ ਤੱਕ ਕਿ ਥਾਣੇ ਵੀ ਨਾ ਲੈ ਜਾਵੇ, ਇਹ ਤਾਂ ਬਹੁਤ ਮਾੜੀ ਗੱਲ ਆ। ਤਾਂ ਖੈਰ ਇਹ ਮਾਮਲਾ ਜਿਹੜਾ ਹੁਣ ਉਹ ਇੱਕ ਵੱਖਰਾ ਹੀ ਐਂਗਲ ਲੈ ਗਿਆ। ਵੱਖਰਾ ਐਂਗਲ ਇਹ ਆ ਕਿ ਇਹਦੇ ਵਿੱਚ ਕੁਝ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਉਹ ਵੀ ਆ ਗਏ। ਨਾਂ ਤਾਂ ਨਹੀਂ ਲਿਆ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਦਾ, ਪਰੰਤੂ ਜ਼ਿਕਰ ਜ਼ਰੂਰ ਕਰ ਦਿੱਤਾ ਸਿੱਧੇ ਰੂਪ ਦੇ ਵਿੱਚ ਕਿ ਇਹ ਕੋਈ ਬੇਅਦਬੀ ਨਹੀਂ ਹੁੰਦੀ। ਜੇ ਕਿਸੇ ਦੇ ਗੋਡੇ ਬਦਲੇ ਵੇ ਆ ਜਾਂ ਗੋਡੇ ਖਰਾਬ ਆ, ਜੇ ਕੋਈ ਬਹਿ ਜਾਂਦਾ ਹੈ ਤੇ ਉੱਥੇ ਕੋਈ ਬਾਣੀ ਸਰਵਣ ਕਰ ਲੈਂਦਾ ਤੇ ਇਹਦੇ ਨਾਲ ਕੋਈ ਬੇਅਦਬੀ ਨਹੀਂ। ਬੇਅਦਬੀ ਤੇ ਉਹ ਹੈ ਕਿ ਜੋ ਗੁਰੂ ਸਾਹਿਬ ਦੀ ਗੱਲ ਨਹੀਂ ਮੰਨੀ ਜਾਂਦੀ। ਤੇ ਇਸ ਤਰ੍ਹਾਂ ਉਹਨਾਂ ਨੇ ਵੀ ਇਸ ਮਾਮਲੇ 'ਚ ਆਪਣਾ ਵਿਚਾਰ ਪ੍ਰਗਟਾਇਆ। ਫਿਰ ਇਸ ਤੋਂ ਇਲਾਵਾ ਦਾਦੂਵਾਲ, ਉਹਨਾਂ ਦਾ ਜ਼ਿਕਰ ਹੁਣ ਚੱਲ ਹੀ ਰਿਹਾ ਹੈ, ਉਹਨਾਂ ਨੇ ਵੀ ਨਾਖੁਸ਼ੀ ਜ਼ਾਹਰ ਕੀਤੀ ਹੈ ਕਿ ਪ੍ਰੇਮ ਪਿਆਰ ਦੇ ਨਾਲ ਜੋ ਹੁਕਮਨਾਮਾ ਉਹਦੀ ਪਾਲਣਾ ਹੋਣੀ ਚਾਹੀਦੀ ਆ। ਇਸ ਤੋਂ ਇਲਾਵਾ ਕੁਝ ਇੰਟੈਲੈਕਚੁਅਲ ਨੇ ਜਿਹੜੀਆਂ ਬਹਿਸਾਂ ਜੋ ਹੋਈਆਂ ਨੇ ਉਹਦੇ ਵਿੱਚ ਉਹ ਆਪਣਾ ਪੱਖ ਰੱਖ ਰਹੇ ਨੇ ਕਿ ਦੇਖੋ ਸਿੱਖ ਧਰਮ ਹੈ ਜਿਹੜਾ ਬਹੁਤ ਮਾਡਰਨ ਧਰਮ ਆ ਤੇ ਬਹੁਤ ਪ੍ਰੋਗਰੈਸਿਵ ਧਰਮ ਆ। ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਜਿਹੜੀ ਅੱਗੇ ਵਧਣ ਦੀ ਸਿੱਖ ਧਰਮ ਦੇ ਵਿੱਚ ਕਾਬਲੀਅਤ ਹੈ, ਜਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੋਟੈਂਸ਼ੀਅਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਉਹ ਹੈ। ਬਹੁਤ ਉਮੀਦ ਹੈ ਕਿ ਦੁਨੀਆ ਦੇ ਵਿੱਚ ਇਹ ਧਰਮ ਦਾ ਬਹੁਤ ਪਸਾਰ ਹੋਣ ਵਾਲਾ ਹੈ ਕਿ ਇਹ ਚੀਜ਼ਾਂ ਬਈ ਗਲਤ ਨੇ। ਤਾਂ ਇੱਕ ਪੱਖ ਇਹ ਆ। ਤਾਂ ਦੂਸਰੇ ਪਾਸੇ ਮੈਂ ਐਸਜੀਪੀਸੀ ਦੇ ਵੀ ਇੱਕ ਬੁਲਾਰੇ ਨੂੰ ਸੁਣ ਰਿਹਾ ਸੀ ਡਿਬੇਟ ਦੇ ਵਿੱਚ, ਉਹ ਗੱਲ ਗੋਲਮੋਲ ਜੀ ਕਿ ਨਹੀਂ ਜੀ ਨਹੀਂ, ਏਦਾਂ ਨਹੀਂ ਹੋਣਾ ਚਾਹੀਦਾ, ਏਦਾਂ ਨਹੀਂ ਹੋਣਾ ਚਾਹੀਦਾ। ਪਰ ਜਦੋਂ ਇਹ ਸਵਾਲ ਕੀਤਾ ਜਾਂਦਾ ਕਿ ਜੇ ਕੋਈ ਵੀਲ ਚੇਅਰ ਤੇ ਆਇਆ ਤੇ ਵੀਲ ਚੇਅਰ ਤੋਂ ਉੱਠ ਨਹੀਂ ਸਕਦਾ, ਕੀ ਉਹ ਉੱਥੇ ਬੈਠ ਸਕਦਾ ਹੈ ਕਿ ਨਹੀਂ, ਤਾਂ ਫਿਰ ਉੱਥੇ ਉਹਨਾਂ ਨੂੰ ਗੱਲ ਨਹੀਂ ਆਉਂਦੀ। ਫਿਰ ਉਹੀ ਗੱਲਾਂ ਘੁਮਾ ਫਿਰਿਆ ਕੇ ਮਤਲਬ ਕਿ ਕੁਝ ਚੀਜ਼ਾਂ ਦੇ ਨਾਲ ਸਹਿਮਤੀ ਤੇ ਜਤਾਉਂਦੇ ਆ ਪਰ ਖੁੱਲ ਕੇ ਅੰਮ੍ਰਿਤਪਾਲ ਸਿੰਘ ਦੇ ਵਿਰੋਧ ਦੇ ਵਿੱਚ ਕੋਈ ਬੋਲ ਨਹੀਂ ਸਕਦੇ। ਤਾਂ ਇਹ ਉਹਨਾਂ ਦੀ ਮਜਬੂਰੀ ਲਾਚਾਰੀ ਵੀ ਨਜ਼ਰ ਆ ਰਹੀ ਆ। ਫਿਰ ਗੱਲ ਇਹ ਆ ਕਿ ਹੁਣ ਇਸ ਮਾਮਲੇ 'ਚ ਇੱਕ ਜਿਹੜਾ ਸਾਰਾ ਪੱਖ ਉਹਨਾਂ ਦੀ ਕਮੇਟੀ ਦਾ ਵੀ ਨਿਕਲਿਆ। ਇਹ ਤਾਂ ਚਲੋ ਖਾਲਸਾ ਵਹੀਰ ਵਾਲੇ ਤੇ ਕਹਿ ਰਹੇ ਨੇ ਨਾ ਕਿ ਬਈ ਇਹ ਚੀਜ਼ਾਂ ਜਿਹੜੀਆਂ ਗੁਰੂ ਸਾਹਿਬ ਦੇ ਬਰੋਬਰ ਕੋਈ ਤਖਤ ਨਹੀਂ ਲੱਗ ਸਕਦਾ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਜਾ ਸਕਦਾ। ਤਾਂ ਜਿਹੜੀ ਕਮੇਟੀ ਆ ਉਹਦੇ ਵਿੱਚੋਂ ਵੀ ਪ੍ਰਬੰਧਕ ਜਿਹੜੇ ਆ ਉਹ ਅੱਗੇ ਆਏ ਨੇ, ਖਾਸ ਤੌਰ ਤੇ ਜਿਹੜੇ ਉੱਥੋਂ ਦੇ ਹੈਡ ਗ੍ਰੰਥੀ ਆ ਗੁਰਦੁਆਰਾ ਜਿਹੜਾ ਮਾਡਲ ਟਾਊਨ। ਤਾਂ ਉਹਨਾਂ ਨੇ ਟੈਲੀਵਿਜ਼ਨ ਤੇ ਆ ਕੇ ਗੱਲ ਕਹੀ ਆ ਕਿ ਵੇਖੋ ਅਸੀਂ ਪਹਿਲਾਂ ਹੀ ਮਾਨ ਸਤਿਕਾਰ ਜੋ ਗੁਰੂ ਸਾਹਿਬ ਦਾ ਹੁੰਦਾ ਹੈ, ਜੋ ਆਦਰ ਅਦਬ ਕੀਤਾ ਜਾਂਦਾ ਹੈ, ਤਾਂ ਅਸੀਂ ਪਹਿਲਾਂ ਹੀ ਬਹਾਲ ਰੱਖਿਆ ਹੋਇਆ ਸੀਗਾ ਕਿ ਸਾਡੀ ਜਿਹੜੀ ਉਹ ਜਗ੍ਹਾ ਸੀਗੀ ਜਿੱਥੇ ਚੀਜ਼ਾਂ ਲੱਗੀਆਂ ਸੀ ਪਹਿਲਾਂ ਹੀ 2.5 ਫੁੱਟ ਉਹ ਥੱਲੇ ਬਣਾਈਆਂ ਹੋਈਆਂ ਸਨ। ਅੱਛਾ, ਠੀਕ ਹੈ। ਮਤਲਬ ਹਾਂਜੀ ਡੂੰਘਾਈ 'ਚ, ਜਿਵੇਂ ਸਮਝ ਗਏ ਨਾ ਤੁਸੀਂ, ਗੁਰੂ ਸਾਹਿਬ ਦਾ ਜਿੱਥੇ ਸਰੂਪ ਸੁਸ਼ੋਭਿਤ ਹੈ ਉਸ ਤੋਂ ਕਹਿੰਦੇ ਕਿ ਥੱਲੇ ਅਸੀਂ ਬਣਾਈਆਂ ਤਾਂ ਕਿ ਉਚਾਈ ਨਾ ਵਧੇ। ਉਹਨਾਂ ਦਾ ਪੱਖ ਇਹ ਆ। ਉਹ ਕਹਿੰਦੇ ਨੇ ਕਿ ਮੱਥਾ ਟੇਕਣ ਆਏ ਨੇ, ਅਚਾਨਕ ਹੀ ਇਹ ਸਾਰਾ ਕੁਛ ਹੋ ਗਿਆ ਵਾ। ਤੇ ਬਾਅਦ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਤੇ ਗੱਲ ਆਖੀ ਸੀ ਕਿ ਕੁਰਸੀਆਂ ਬਾਹਰ ਕੱਢ ਦਿੱਤੀਆਂ ਜਾਣ, ਅੱਗ ਲਾਉਣ ਬਾਰੇ ਨਹੀਂ ਕਿਹਾ। ਹੁਣ ਜਿਹੜਾ ਵਿਵਾਦ ਆ ਉਹ ਇਹੋ ਆ ਕਿ ਉਹ ਕਮੇਟੀ ਜਿਹੜੀ ਆ ਉੱਥੋਂ ਦੀ ਲੋਕਲ ਕਮੇਟੀ ਆ, ਕਿਉਂਕਿ ਮਾਡਲ ਟਾਊਨ ਗੁਰਦੁਆਰੇ ਦੇ ਵਿੱਚ ਬਹੁਤ ਸੰਗਤ ਆਉਂਦੀ ਹੈ, ਉਹ ਸਭ ਨੂੰ ਪਤਾ ਹੋਏਗਾ ਜਲੰਧਰ ਦਾ ਜਿਹੜਾ ਵੀ ਕੋਈ ਵਸਨੀਕ ਆ। ਤਾਂ ਉੱਥੇ ਕੀ ਆ ਕਿ ਜਿਹੜੀ ਸੰਗਤ ਆਉਂਦੀ ਆ ਖਾਸ ਤੌਰ ਤੇ ਬਜ਼ੁਰਗ ਸੰਗਤ, ਉਹ ਵੀ ਇਸ ਚੀਜ਼ ਦੇ ਨਾਲ ਇਤਫਾਕ ਨਹੀਂ ਰੱਖ ਰਹੀ। ਕਹਿੰਦੇ ਕਿ ਅਸੀਂ ਇੱਥੇ ਬੈਠਦੇ ਹਾਂ। ਇੱਕ ਚੀਜ਼ ਜਿਹੜੀ ਹੈ ਨਾ ਉਹ ਮਤਲਬ ਕਿ ਸੰਗਤ ਦੇ ਵਿੱਚੋਂ ਜਾਂ ਹੈਡ ਗ੍ਰੰਥੀ ਸਾਹਿਬ ਵੱਲੋਂ ਉਹ ਇੱਕ ਗੱਲ ਜ਼ਰੂਰ ਨਿਕਲ ਕੇ ਆਈ ਹੈ ਜਿਹੜੀ ਕਿ ਖਾਲਸਾ ਵਹੀਰ ਵਾਲਿਆਂ ਦੀ ਦਲੀਲ ਦੇ ਨਾਲ ਮੇਲ ਖਾਂਦੀ ਆ।
ਉਹ ਕਹਿੰਦੇ ਆ ਕਿ ਕਈ ਵਾਰ ਰਿਸ਼ਟ ਪੁਸ਼ਟ ਆਦਮੀ ਬਹਿ ਜਾਂਦੇ ਨੇ ਆ ਕੇ, ਜਿਹੜੀ ਗੱਲ ਦਾ ਇਤਰਾਜ਼ ਦੂਜੇ ਵਿੱਚ ਜਤਾਉਂਦੇ ਨੇ, ਉਹ ਕਹਿੰਦੇ ਕਿ ਬਹਿ ਜਾਂਦੇ ਨੇ, ਪਰੰਤੂ ਫਿਰ ਸਾਨੂੰ ਬੇਨਤੀ ਕਰਨੀ ਪੈਂਦੀ ਹੈ ਤਾਂ ਅਸੀਂ ਖਾਲੀ ਕਰਵਾ ਦਿੰਦੇ। ਤਾਂ ਇਹ ਮਤਲਬ ਕਿ ਉਹਨਾਂ ਦੀ ਵੀ ਦਲੀਲ ਹੈ ਨਾ, ਦੂਸਰੀ ਧਿਰ ਦੀ ਵੀ, ਸਾਰਿਆਂ ਦੀਆਂ ਦਲੀਲਾਂ ਰੱਖਣੀਆਂ ਚਾਹੀਦੀਆਂ, ਸੁਣਨੀਆਂ ਚਾਹੀਦੀਆਂ। ਤਾਂ ਉਹ ਕਹਿੰਦੇ ਨੇ ਕਿ ਇਸ ਤਰ੍ਹਾਂ ਤਾਂ ਫਿਰ ਰਿਸ਼ਟ ਪੁਸ਼ਟ ਵੀ ਆ ਕੇ ਬਹਿ ਜਾਣਗੇ, ਕੌਣ ਰੋਕੇਗਾ, ਕੌਣ ਤੈਅ ਕਰੇਗਾ ਕਿ ਕੁਰਸੀ ਦੀ ਜ਼ਰੂਰਤ ਕਿਸ ਨੂੰ ਹੈ ਤੇ ਕਿਸ ਨੂੰ ਕੁਰਸੀ ਦੀ ਜ਼ਰੂਰਤ ਨਹੀਂ ਹੈ। ਇਹ ਵੀ ਇੱਕ ਸਵਾਲ ਕਹਿ ਲਓ ਕਿ ਬੜਾ ਅਹਿਮ ਹੋ ਜਾਂਦਾ ਇਸ ਮਾਮਲੇ 'ਚ। ਹੁਣ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਇਹ ਕਮੇਟੀ ਹੈ ਜਿਹੜੀ ਲੋਕਲ ਕਮੇਟੀ, ਉਹਨੇ ਮੀਟਿੰਗ ਵੀ ਸੱਦ ਲਈ ਆ, ਕਿਉਂਕਿ ਖਾਸ ਤੌਰ ਤੇ ਜਿਹੜੀ ਮੈਂ ਤੁਹਾਨੂੰ ਦੱਸਿਆ ਨਾ ਕਿ ਅੱਗ ਲੱਗਣ ਵਾਲੀ ਘਟਨਾ ਹੈ, ਲਾਅ ਐਂਡ ਆਰਡਰ ਦੇ ਨਾਲ ਵੀ ਜੁੜ ਜਾਂਦੀ ਹੈ, ਤੁਹਾਨੂੰ ਪਤਾ ਹੀ ਹੈ, ਲੋਕਲ ਪੱਧਰ ਤੇ ਉਹ ਗੱਲਾਂ ਫਿਰ ਹੋ ਜਾਂਦੀਆਂ ਨੇ ਸ਼ੁਰੂ। ਤਾਂ ਇਹਨਾਂ ਨੇ ਮਤਲਬ ਕਿ ਕਮੇਟੀ ਦੀ ਮੀਟਿੰਗ ਬੁਲਾ ਲਈਗਾ, ਹੋ ਸਕਦਾ ਉਹਦੇ ਵਿੱਚ ਕੋਈ ਅਗਲਾ ਸਟੈਪ ਚੱਕਣ, ਕੋਈ ਹੋਰ ਹੋ ਸਕਦਾ ਫੈਸਲਾ ਕਰਨ। ਤਾਂ ਮਤਲਬ ਕਿ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ, ਕਨਕਲੂਡ ਕਰੀਏ ਇਸ ਚੀਜ਼ ਨੂੰ ਕਿ ਦੋ ਰਾਏ ਨੇ। ਹੁਣ ਦੇਖੋ ਇਹਦੇ ਤੇ ਹੁਕਮਨਾਮਾ ਵੀ ਜਾਰੀ ਹੋਇਆ, ਵੈਸੇ ਤੇ ਹੁਕਮਨਾਮਾ ਜਾਰੀ ਹੋ ਚੁੱਕਾ ਹੈ ਉਹਦੇ ਚ, ਪਰ ਪ੍ਰਵੀਨ ਜੀ ਇਹ ਨਾਲ ਪ੍ਰਬੰਧ ਵੀ ਦੱਸਿਆ ਗਿਆ ਕਿ ਤੁਸੀਂ ਜਿਹੜੇ ਬਰਾਂਡੇ ਹੁੰਦੇ ਨੇ ਕਿ ਬਰਾਂਡਿਆਂ ਦੇ ਵਿੱਚ ਕੁਰਸੀਆਂ ਲਾ ਲਓ, ਜਿਹੜੇ ਬਜ਼ੁਰਗ ਨੇ ਜਾਂ ਬਿਮਾਰ ਸ਼ੁਮਾਰ ਨੇ, ਢਿੱਲੇ ਮੱਠੇ ਨੇ, ਤੇ ਉੱਥੇ ਸਕਰੀਨਾਂ ਦਾ ਪ੍ਰਬੰਧ ਕਰ ਦਿਓ। ਇਹ ਵੀ ਗੱਲ ਠੀਕ ਆ, ਇਹ ਵੀ ਗੱਲ ਵਧੀਆ, ਪਰ ਇਸ ਰਸਤੇ ਵੱਲ ਤੁਰਿਆ ਨਹੀਂ ਜਾ ਰਿਹਾ। ਮਤਲਬ ਕਿ ਇੱਕ ਧਿਰ ਆ ਜਿਹੜੀ ਕੁਰਸੀਆਂ ਕੱਢ ਕੇ ਬਾਹਰ ਸੁੱਟਣਾ ਇਸ ਵੇਲੇ ਕਹਿ ਲਓ ਕਿ ਸ਼ੁਰੂ ਕਰ ਚੁੱਕੀ ਹੈ, ਤੇ ਦੂਸਰੀ ਧਿਰ ਆ ਜਿਹੜੀ ਉਹ ਸਿਰਫ ਵਿਰੋਧ ਕਰ ਰਹੀ ਹੈ ਜੀ। ਉੱਥੇ ਆ ਗਈ ਗੱਲ। ਤਾਂ ਮਤਲਬ ਕਿ ਇਹਦਾ ਹੱਲ ਨਿਕਲਣਾ ਚਾਹੀਦਾ। ਗੁਰੂ ਮਰਿਆਦਾ ਅਨੁਸਾਰ ਜੋ ਵੀ ਮਰਿਆਦਾ ਹੈ, ਪੰਥ ਪ੍ਰਵਾਨਿਤ ਮਰਿਆਦਾ ਹੈ, ਉਹਦੀ ਰੌਸ਼ਨੀ ਦੇ ਵਿੱਚ, ਉਹਦੇ ਪ੍ਰਕਾਸ਼ ਦੇ ਵਿੱਚ ਫੈਸਲਾ ਕਰਨਾ ਚਾਹੀਦਾ। ਫੈਸਲਾ ਕਿਸਨੇ ਕਰਨਾ ਹੈ? ਹੁਣ ਮੈਂ ਜਿਵੇਂ ਕਿਹਾ ਕਿ ਐਸਜੀਪੀਸੀ ਦਾ ਰਵੱਈਆ ਵੀ ਕੁਝ ਮਾਮਲਿਆਂ 'ਚ ਬੜਾ ਅਜੀਬੋ ਗਰੀਬ ਜਿਹਾ, ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਉਹ ਦੂਸਰੇ ਮਾਮਲਿਆਂ ਤੇ ਤਾਂ ਬਹੁਤ ਬਿਆਨ ਦੇ ਦਿੰਦੇ ਨੇ ਹਥਿਆਰਾਂ ਬਾਰੇ ਜਾਂ ਕੁਝ ਹੋਰ, ਪਰੰਤੂ ਇਹੋ ਜਿਹੇ ਨਿਸ਼ਾਨੇਬਾਜ਼ੀ ਸਿੱਖੋ, ਇਹ ਕਰੋ, ਉਹ ਸਾਰੀਆਂ ਚੀਜ਼ਾਂ। ਪਰ ਇਹੋ ਜਿਹੇ ਅਹਿਮ ਮੁੱਦੇ ਜਿੱਥੇ ਕਿਤੇ ਨਾ ਕਿਤੇ ਕਹਿ ਲਓ ਕਿ ਰਾਏ ਵੰਡੀ ਜਾ ਰਹੀ ਆ, ਪਹਿਲਾਂ ਹੀ ਵੰਡੀਆਂ ਬਹੁਤ ਨੇ, ਉਹਦੇ 'ਚ ਇਹ ਕਿ ਕੱਲ ਨੂੰ ਕਿਤੇ ਕੋਈ ਟਕਰਾਅ ਨਾ ਹੋ ਜਾਵੇ। ਤੇ ਟਕਰਾਅ ਦਾ ਤਾਂ ਮੌਕਾ ਭਾਲਦੇ ਪਏ ਨੇ ਕੁਝ ਲੋਕ, ਤੇ ਇਹ ਮੌਕਾ ਭਾਲਦੇ ਪਏ ਨੇ ਕਿ ਇੱਥੇ ਕੋਈ ਟਕਰਾਅ ਹੋਵੇ ਸਹੀ। ਤਾਂ ਇਸ ਕਰਕੇ ਜਿਹੜੇ ਇੰਤਜ਼ਾਰ ਕਰ ਰਹੇ ਨੇ ਉਧਰ ਵੀ ਥੋੜਾ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਤੁਸੀਂ ਆਓ ਅੱਗੇ, ਜੋ ਵੀ ਪ੍ਰਬੰਧ ਹੈਗੇ ਆ, ਹਾਂ ਜਿਹੜੇ ਬਿਮਾਰ ਲੋਕ ਨੇ, ਲਾਚਾਰ ਲੋਕ ਨੇ, ਤੇ ਉਹਨਾਂ ਵਾਸਤੇ ਵੀ ਪ੍ਰਬੰਧ ਹੋ ਜਾਵੇ, ਤੇ ਜਿਹੜੀ ਮਰਿਆਦਾ ਉਹ ਬਹਾਲ ਰਹਿਣੀ ਚਾਹੀਦੀ ਹੈ। ਇਹ ਇਸ ਗੱਲ ਦਾ ਤਾਂ ਦੇਖੋ, ਆਪਾਂ ਕੋਈ ਧਾਰਮਿਕ ਪੁਰਸ਼ ਨਹੀਂ ਹੈਗੇ, ਆਪਾਂ ਕੋਈ ਸਿੱਖ ਮਾਮਲਿਆਂ ਦੇ ਕੋਈ ਮਾਹਰ ਨਹੀਂ ਪ੍ਰਵੀਨ ਜੀ, ਪਰ ਮਰਿਆਦਾ ਬਹੁਤ ਜ਼ਰੂਰੀ ਹੁੰਦੀ ਹੈ ਕਿਸੇ ਵੀ ਧਰਮ ਵਾਸਤੇ। ਮਰਿਆਦਾ ਟੁੱਟੇਗੀ ਤਾਂ ਮਰਿਆਦਾ ਉਹਦਾ ਮਤਲਬ ਕਿ ਅਨੁਸ਼ਾਸਨ, ਤੇ ਅਨੁਸ਼ਾਸਨ ਹੀ ਟੁੱਟ ਗਿਆ ਤਾਂ ਫਿਰ ਤਾਂ ਬਹੁਤ ਔਖਾ ਹੋ ਜਾਂਦਾ ਕਿਸੇ ਵੀ ਧਰਮ ਵਾਸਤੇ। ਪਰ ਅੱਜ ਦੇ ਜ਼ਮਾਨੇ ਦੇ ਵਿੱਚ ਮੁਸ਼ਕਲਾਂ ਵੀ ਇੱਕ ਵੱਖਰੀ ਕਿਸਮ ਦੀਆਂ ਨੇ। ਆ ਤੁਸੀਂ ਦੇਖੋ, ਅੱਜ ਤੋਂ ਜੇ 60 ਸਾਲ ਪਿੱਛੇ ਦੇਖੋਗੇ ਤਾਂ ਸਰੀਰਕ ਸਮੱਸਿਆਵਾਂ ਇੰਨੀਆਂ ਨਹੀਂ ਸਨ। ਇਹ ਵੀ ਦੇਖਣਾ ਪਏਗਾ। ਇਹਦਾ ਹੱਲ ਸਿਆਣੇ ਬੰਦਿਆਂ ਨੂੰ ਕੱਢਣ ਦੀ ਲੋੜ ਆ, ਜਿਹੜੇ ਸੂਝਵਾਨ ਸਿੱਖ ਸਕਾਲਰ ਆ ਉਹਨਾਂ ਨੂੰ ਕੱਢਣ ਦੀ ਜ਼ਰੂਰਤ ਹੈ। ਖਾਸ ਤੌਰ ਤੇ ਅਕਾਲ ਤਖਤ ਸਾਹਿਬ ਤੇ ਇਕੱਤਰਤਾ ਸੱਦ ਕੇ ਇਹਨਾਂ ਚੀਜ਼ਾਂ ਦਾ ਹੱਲ ਕੀਤਾ ਜਾ ਸਕਦਾ। ਤਾਂ ਕੋਈ ਵੱਡੀਆਂ ਚੀਜ਼ਾਂ ਨਹੀਂ ਹੈਗੀਆਂ। ਹਾਂ, ਜਿਹੜੀ ਹੁਣ ਗੱਲ ਇਹ ਆ ਕਿ ਟੋਆ ਖੱਡ ਕੇ ਥੱਲੇ ਬਹਿ ਜਾਓ, ਇਹ ਚੀਜ਼ਾਂ ਪੋਸੀਬਲ ਨਹੀਂ, ਇਹ ਕਹਿਣ ਵਾਲੀਆਂ ਗੱਲਾਂ, ਹਾਸੇ ਦੀਆਂ ਗੱਲਾਂ ਨੇ। ਇਹਨਾਂ ਚੀਜ਼ਾਂ ਤੇ ਕੋਈ ਉਹ ਬਹਿਸ ਚੱਲ ਵੀ ਨਹੀਂ ਸਕਦੀ ਔਰ ਹੋ ਵੀ ਨਹੀਂ ਰਹੀ। ਬਸ ਇਹੀ ਹੈ ਕਿ ਜਿਹੜੀ ਮਰਿਆਦਾ ਉਹ ਆਪਣੀ ਥਾਂ ਤੇ ਬਹਾਲ ਰਵੇ, ਪਰ ਆ ਜਿਹੜਾ ਤਰੀਕਾ ਹੈ, ਇਹ ਵੀ ਤਰੀਕਾਕਾਰੀ ਵੀ ਜਿਹੜੀ ਉਹ ਵੇਖਣ ਦੀ ਜ਼ਰੂਰਤ ਹੈ। ਇਸ ਕਰਕੇ ਇਹੀ ਹੈ ਕਿ ਕੋਈ ਵੱਡਾ ਕੱਲ ਨੂੰ ਕੋਈ ਮਾਮਲਾ ਨਾ ਹੋ ਜਾਵੇ। ਜ਼ਰੂਰਤ ਹੈ ਕਿ ਵੇਲੇ ਸਿਰ ਇਹਨਾਂ ਨੂੰ, ਜਿਹੜੇ ਖਾਸ ਤੌਰ ਤੇ ਜ਼ਿੰਮੇਵਾਰ ਨੇ, ਸਿੱਖ ਧਰਮ ਦੇ ਰਹਿਨੁਮਾ ਨੇ, ਜਿਹੜੇ ਰਹਿਨੁਮਾਈ ਕਰਦੇ ਨੇ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਕਿਉਂ ਨਹੀਂ ਆ ਰਹੇ? ਇੱਕ ਬੜਾ ਵੱਡਾ ਸਵਾਲ ਹੈ ਜੀ।